ਜੀ ਬੇਲੀਓ, ਇਸ ਵੇਲੇ ਅਸੀਂ ਆਪਣੇ ਹਾਂ ਚੇਲਿਆਂਵਾਲਾਂ ਦੇ ਖਾਸ ਉਸ ਥਾਂ ਤੇ ਜਿੱਥੇ ਪੰਜਾਬੀ ਰਾਜ ਦੀ ਆਖਰੀ ਜੰਗ ਤੇ ਨਹੀਂ, ਸੈਕੰਡ ਲਾਸਟ ਜੰਗ ਜਿਹੜੀ ਹੈ ਉਹ ਲੜੀ ਜਾਂਦੀ ਹੈ ਬ੍ਰਿਟਿਸ਼ ਦੇ ਅਗੇਂਸਟ। ਔਰ ਇਹ ਜੰਗ ਲੜੀ ਜਾਂਦੀ ਹੈ 13 ਜਨਵਰੀ ਔਰ 1849 ਦੀ। ਔਰ ਇਸ ਜੰਗ ਦੇ ਵਿੱਚ ਸ਼ੇਰ ਸਿੰਘ ਅਟਾਰੀ ਵਾਲਾ ਲੀਡ ਕਰਦੇ ਨੇ ਪੰਜਾਬੀ ਫੋਰਸਸ ਨੂੰ। ਔਰ ਇਸ ਦੇ ਅੰਦਰ ਗੋਰੇ ਨੂੰ ਇੱਥੇ ਇੱਕ ਵੱਡੀ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪੈਂਦਾ। ਔਰ ਇੱਥੇ ਗੋਰੇ ਦੇ ਕੋਈ 300 ਸੋਲਜਰ ਜਿਹੜੇ ਆ ਉਹ ਇੱਥੇ ਮਾਰੇ ਜਾਂਦੇ ਆ। ਇਹ ਸੈਕੰਡ ਲਾਸਟ ਇੱਥੇ ਜੰਗ ਹੁੰਦੀ ਹੈ ਜਿਸ ਨੂੰ ਸਿੱਖ ਐਂਗਲੋਵਾਜ਼ ਦਾ ਨਾਮ ਵੀ ਦਿੱਤਾ ਜਾਂਦਾ ਹੈ। ਔਰ ਇਸ ਤੋਂ ਬਾਅਦ ਫਿਰ ਲਾਹੌਰ ਦਰਬਾਰ ਤੇ ਕਬਜ਼ਾ ਛੇਤੀ ਹੀ ਸੰਭਾਲ ਲਿਆ ਜਾਂਦਾ ਹੈ ਮਾਰਚ ਦੇ ਅੰਦਰ। 29 ਮਾਰਚ ਨੂੰ ਜਿਹੜੀ ਗੁਜਰਾਤ ਦੀ ਜੰਗ ਹੁੰਦੀ ਹੈ ਉਸ ਦੇ ਵਿੱਚ, ਔਰ ਉਸ ਤੋਂ ਬਾਅਦ ਇੱਥੇ ਗੋਰੇ ਦੀ ਹਕੂਮਤ ਕਾਇਮ ਹੋ ਜਾਂਦੀ ਹੈ। ਇਹ ਸੈਕੰਡ ਲਾਸਟ ਜਿੱਥੇ ਜੰਗ ਲੜੀ ਗਈ ਹੈ ਇੱਥੇ ਫਿਰ ਗੋਰੇ ਨੇ 1871 ਨੂੰ ਆਪਣੇ ਸੋਲਜਰ ਦੀ ਯਾਦਗਾਰ ਇੱਥੇ ਬਣਾਈ। ਔਰ ਅਗਰ ਤੁਸੀਂ ਸਾਹਮਣੇ ਦੇਖ ਪਾਓ ਤੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਅਕਾਰਡਿੰਗਲੀ ਉਹਨਾਂ ਦੇ ਸ਼ਹੀਦ ਹਨ ਉਹਨਾਂ ਦੇ ਇੱਥੇ ਉਹ ਸਾਰੇ ਨਾਵੇਂ ਲਿਖੇ ਹੋਏ ਨੇ। 1871 ਦੇ ਵਿੱਚ ਯਾਦਗਾਰ ਉੱਥੇ ਬਣਾਈ ਗਈ। ਲੇਕਿਨ ਅਫਸੋਸ ਇਹ ਹੁੰਦਾ ਹੈ ਕਿ ਜਿਹੜੇ ਇਸ ਧਰਤੀ ਦੇ ਮਾਲਿਕ ਸਨ, ਇਸ ਧਰਤੀ ਦੇ ਪੁੱਤਰ ਸਨ, ਜਿਨ੍ਹਾਂ ਦੀ ਇਹ ਧਰਤੀ ਹੈ ਸੀ, ਜਿਨ੍ਹਾਂ ਤੋਂ ਜ਼ਬਰਦਸਤੀ ਕਬਜ਼ਾ ਕਰਕੇ ਧਰਤੀ ਖੋਈ ਗਈ, ਉਹਨਾਂ ਦੇ ਬੱਚੇ ਜਿਹੜੇ ਇੱਥੇ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਹਿੰਦੂ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਮੁਸਲਮਾਨ ਵੀ ਸ਼ਾਮਿਲ ਸਨ, ਜਿਹਦੇ ਵਿੱਚ ਕ੍ਰਿਸਚੀਅਨ ਵੀ ਸ਼ਾਮਿਲ ਸਨ। ਇਹ ਲੋਕ ਸਾਰੇ ਧਰਮਾਂ ਦੇ ਜਿਹੜੇ ਪੰਜਾਬੀ ਸਨ, ਇੱਕ ਸਾਂਝ ਉਸ ਵੇਲੇ ਦੀ ਹੈ ਸਨ। ਉਹਨਾਂ ਦੀ ਅੱਜ ਤੱਕ ਅਸੀਂ ਕੋਈ ਯਾਦਗਾਰ ਨਹੀਂ ਬਣਾ ਸਕੇ। ਯਾਦਗਾਰ ਤੇ ਦੂਰ ਦੀ ਗੱਲ, ਅਸੀਂ ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕੇ। ਡਾਕਟਰ ਸਾਹਿਬ ਕਿਵੇਂ ਲੱਗਿਆ ਅੱਜ ਇੱਥੇ ਆ ਕੇ? ਕਿਉਂਕਿ ਇਹ ਯਾਦਗਾਰ ਬਣਾਈ ਤੇ ਗੋਰੇ ਨੇ, ਲੇਕਿਨ ਸਾਨੂੰ ਇਹ ਲੱਗਦਾ ਹੈ ਕਿ ਚਲੋ ਇਸੇ ਬਹਾਨੇ ਸਾਨੂੰ ਆਪਣੀ ਜਿਹੜੀ ਇੱਕ ਸਾਡੇ ਲੋਕਾਂ ਨੇ ਕੁਰਬਾਨੀ ਦਿੱਤੀ ਆਪਣੀ ਧਰਤੀ ਦਾ ਦਿਫਾਅ ਕਰਦੇ ਹੋਏ, ਉਹਦੀ ਵੀ ਯਾਦ ਆਉਂਦੀ ਹੈ। ਔਰ ਇਹ ਜਿਹੜੀਆਂ ਜੰਗਾਂ ਹੋਈਆਂ ਸਨ ਗੋਰੇ ਦੇ ਨਾਲ ਉਸ ਵੇਲੇ ਲਾਹੌਰ ਦਰਬਾਰ ਦੀਆਂ, ਇਹ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਇੱਥੇ ਆ ਕੇ ਕਿੰਝ ਲੱਗ ਰਹੀ ਹੈ ਕਿ ਧਰਤੀ ਦਾ ਦਿਫਾਅ ਕਰਨ ਵਾਲਿਆਂ ਨੂੰ ਅਸੀਂ ਭੁੱਲ ਕੇ ਤੇ ਆਪਣੀ ਤਾਰੀਖ ਨੂੰ ਕਿੰਝ ਭੁੱਲਿਆ? ਰਾਜਾ ਸਾਹਿਬ, ਇਹ ਜਿਹੜੀ ਆਪਣੀ ਇਹ ਯੰਗ ਹੈਗੀ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਆਖਰੀ ਲੜਾਈ ਕਹੀ ਜਾ ਸਕਦੀ ਹੈ, ਕਿਉਂਕਿ ਜਿਹੜਾ ਅਸਲੀ ਟਾਕਰਾ ਜਿਹੜਾ ਹੋਇਆ ਨਾ ਉਹ ਇਸੇ ਹੀ ਜੰਗ ਵਿੱਚ ਹੋਇਆ। ਜੀ ਜੀ। ਤੇ ਦੇਖਿਆ ਜਾਵੇ ਤੇ ਇਹ ਸ਼ੇਰ ਸਿੰਘ ਅਟਾਰੀ ਵਾਲਾ ਦੀ ਫੌਜ ਨੇ ਇਹ ਜੰਗ ਜਿੱਤੀ ਸੀ ਜੀ, ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦੇ ਕੋਲ ਇਹਨਾਂ ਤੋਂ ਆਲਮੋਸਟ ਡਬਲ, ਜੇ ਕਹਿ ਲਓ ਵੀ ਇਹਨਾਂ ਕੋਲ 10,000 ਦੀ ਫੌਜ ਸੀ, ਉਹਨਾਂ ਕੋਲ 15-18,000 ਦੇ ਕਰੀਬ ਦੀ ਫੌਜ ਸੀ। ਪਰ ਉਹਨਾਂ ਨੂੰ ਪਿੱਛੇ ਮੁੜਨਾ ਪਿਆ। ਬਹੁਤ ਜ਼ਿਆਦਾ ਅੰਗਰੇਜ਼ ਫੌਜੀ ਜਿਹੜੇ ਸੀਗੇ ਉਹ ਮਾਰੇ ਗਏ। ਇਸੇ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ, ਭਾਵੇਂ ਉਹ ਤੋਂ 2 ਮਹੀਨੇ ਬਾਅਦ ਜਿਹੜੀ ਅਗਲੀ ਲੜਾਈ ਹੋਈ ਉਹਦੇ ਚ ਬਹੁਤੀ ਰੈਜ਼ਿਸਟੈਂਸ ਨਹੀਂ ਦਿਖਾਈ ਗਈ। ਵੈਲਿਡ ਪੁਆਇੰਟ ਹੈ ਤੁਹਾਡਾ, ਕਿਉਂਕਿ ਹਮਲਾ ਤੇ ਗੋਰਾ ਕਰ ਰਹੀ ਹੈ ਨਾ, ਹਾਂ, ਇਹ ਤਾਂ ਦਿਫਾਅ ਕਰ ਰਹੇ ਨੇ। ਔਰ ਅਗਰ ਗੋਰਾ ਜੰਗ ਜਿੱਤਦਾ ਤਾਂ ਫਿਰ ਉਸੇ ਦਿਨ ਹੀ ਇਸ ਤੇ ਕਬਜ਼ਾ ਜਮਾ ਲੈਂਦਾ। ਹਾਂਜੀ, ਇਟਸ ਮੀਨ ਕਿ ਗੋਰਾ ਇੱਥੇ ਕਮਜ਼ੋਰ ਰਿਹਾ ਔਰ ਉਹਨਾਂ ਦੀ ਕੈਜੁਅਲਟੀਜ਼ ਵੀ ਜਿਹੜੀ ਹੈ ਉਹ ਇੱਥੇ ਜ਼ਿਆਦਾ ਹੁੰਦੀਆਂ ਨੇ, ਕੋਈ 2300 ਦੇ ਕਰੀਬ। ਇਸੇ ਕਰਕੇ ਜਿਹੜੀ ਇਹ ਜਗ੍ਹਾ ਤੇ ਉਹਨਾਂ ਦਾ ਸਮਾਰਕ ਜਿਹੜਾ ਜੀ ਜੀ ਉਹ ਅੰਗਰੇਜ਼ਾਂ ਨੇ ਬਣਾਇਆ। ਹਾਂ, ਭਾਵੇਂ ਇਹ ਪੰਜਾਬੀ ਵਿੱਚ ਵੀ ਇਹ ਪੰਜਾਬੀ ਦੇ ਵਿੱਚ ਅਗਰ ਲਿਖਿਆ ਹੋਇਆ ਗੁਰਮੁਖੀ ਦੇ ਅੰਦਰ, ਇਹ ਅਗਰ ਕੋ ਤੁਸੀਂ ਪੜ੍ਹ ਕੇ ਥੋੜਾ ਇਸ ਨੂੰ ਸੁਣਾ ਦਿਓ ਵੀ ਇਹ ਕੀ ਲਿਖਿਆ ਹੋਇਆ, ਤਾਂ ਕਿ ਸ਼ਾਹਮੁਖੀ ਪੜ੍ਹਨ ਵਾਲੇ ਵੀ ਸਮਝ ਸਕਣ। ਇਹ ਚੇਲਿਆਂ ਵਾਲਾ ਇਹ ਮਸ਼ਹੂਰ ਜਗ੍ਹਾ ਹੈ ਜਿੱਥੇ ਸੰਮਤ ਈਸਵੀ 1849 ਜਨਵਰੀ ਦੇ ਮਹੀਨੇ ਵਿੱਚ 13 ਜਨਵਰੀ ਨੂੰ ਅੰਗਰੇਜ਼ਾਂ ਦੀ ਫੌਜ ਦਾ ਸਰਦਾਰ ਲਾਰਡ ਗਾਫ ਸਾਹਿਬ ਤੇ ਸਿੱਖਾਂ ਦੀ ਫੌਜ ਸਰਦਾਰ ਰਾਜਾ ਸ਼ੇਰ ਸਿੰਘ ਦੇ ਆਪਸ ਵਿੱਚ ਅੱਤ ਭਾਰੀ ਯੁੱਧ ਵਾਹ ਦੀ ਸੂਰਮਗਤੀ ਪ੍ਰਗਟ ਹੋਈ। ਦੋਵਾਂ ਫੌਜਾਂ ਵਿੱਚੋਂ ਸੂਰਵੀਰ ਅਣਗਿਣਤ ਗਿਣਤੀ ਵਿੱਚ ਮਾਰੇ ਗਏ। ਪਰਮੇਸ਼ਰ ਦੀ ਕਬਰਾਂ ਰੌਸ਼ਨ ਕਰੇ, ਜੱਗ ਵਿੱਚ ਇਹਨਾਂ ਦਾ ਨਾਂ ਉੱਘਾ ਰੱਖੇ ਤੇ ਅੰਬਰਾਂ ਤੇ ਉਹਨਾਂ ਅੰਗਰੇਜ਼ ਜੋ ਵਿੱਚੋਂ ਬਚ ਗਏ ਉਹਨਾਂ ਦੇ ਗੋਰਿਆਂ ਲਈ ਉਸਰਿਆ ਉਹਨਾਂ ਦੇ ਨਾਂ ਜਾਂ ਸੂਰਬੀਰਾਂ ਦੇ ਉਹਨਾਂ ਨੂੰ ਯਾਦ ਰੱਖਿਆ ਜਾਵੇ। ਸੋ ਉਹਨਾਂ ਦੀ ਯਾਦ ਵਿੱਚ ਇਹ ਸਮਾਰਕ ਬਣਾਇਆ ਗਿਆ। ਆਜੋ। ਤੇ ਫਿਰ ਵੀ ਤੁਸੀਂ ਇਹ ਦੇਖ ਲਓ ਕਿ ਇਹਦਾ ਇੱਧਰ ਜਦੋਂ ਮੈਂ ਆਪਾਂ ਸਾਹਮਣੇ ਦੇਖਦੇ ਹਾਂ, ਇਹ ਚੇਲਿਆਂ ਵਾਲੀ ਪਿੰਡ ਹੈ ਜਿਹੜਾ, ਇਹ ਚਾਰੇ ਪਾਸੇ ਹਾਂਜੀ ਇਹਦੇ ਆਸੇ ਹੁਣ ਵੱਡਾ ਹੋ ਗਿਆ। ਉਸ ਟਾਈਮ ਤੇ ਸ਼ਾਇਦ ਏਡਾ ਵੱਡਾ ਪਿੰਡ ਇਹ ਨਾ ਵੀ ਹੋਏਗਾ। ਤੇ ਇੱਥੇ ਲੜਾਈ ਹੋਣ ਦਾ ਰੀਜ਼ਨ ਵੀ ਇਹ ਹੋਏਗਾ ਕਿ ਕਾਫੀ ਖੁੱਲੀ ਥਾਂ ਤੇ ਇਹ ਜਿਹੜਾ ਹੈਗਾ ਇਹ ਸਮਾਰਕ ਮੁੜ ਕੇ ਫਿਰ ਬਣਾਇਆ ਗਿਆ ਲੜਾਈ ਦੀ ਯਾਦ ਦੇ ਵਿੱਚ। ਚਲੋ ਭਾਵੇਂ ਅੰਗਰੇਜ਼ਾਂ ਨੇ ਬਣਾਇਆ, ਪਰ ਸਾਡੇ ਲਈ ਇੱਕ ਇਹ ਬੜੀ ਮਹੱਤਵਪੂਰਨ ਜਗ੍ਹਾ ਰਾਜਾ ਸਾਹਿਬ, ਕਿਉਂਕਿ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਨੂੰ ਕੋਈ 10 ਸਾਲ ਦਾ ਟਾਈਮ ਹੋ ਚੁੱਕਿਆ ਸੀ।
ਤੇ ਉਸ ਜੀ ਤੋਂ ਬਾਅਦ ਐਗਜ਼ੈਕਟਲੀ ਪੂਰਾ ਆਪਸ ਵਿੱਚ 1839 ਚ ਹਾਂਜੀ। ਪੂਰੇ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਤੇ ਤੋਂ, ਉਸ ਤੋਂ ਠੀਕ 10 ਸਾਲ 1849 ਦੇ ਵਿੱਚ ਜੀ, ਜੀ। 10 ਸਾਲ ਬਾਅਦ ਜਦੋਂ ਆਪਸ ਵਿੱਚ ਫੁੱਟ ਦੇ ਕਾਰਨ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ 10 ਸਾਲ ਦੀ ਫੁੱਟ ਤੋਂ ਬਾਅਦ ਜਦੋਂ ਕਈ ਰਾਜੇ ਮਹਾਰਾਜਾ ਰਣੌਤ, ਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ, ਉਹਨਾਂ ਤੋਂ ਬਾਅਦ ਭਾਵੇਂ ਉਸ ਟਾਈਮ ਤੇ ਕੋਈ ਜਿਹੜਾ ਕਮਾਂਡਰ ਸੀ ਜਾਂ ਸਿੱਖ ਰਾਜਾ ਇੰਨਾ ਸਟਰੋਂਗ ਨਾ ਹੋਣ ਦੇ ਬਾਅਦ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ, ਮੇਰੇ ਖਿਆਲ ਜੇ ਸਿੱਖ ਇਤਿਹਾਸ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਦਾ ਨਾਂ ਇੰਨੇ ਸਤਿਕਾਰ ਨਾਲ ਲਿਆ ਜਾਂਦਾ ਜੀ। ਉਹ ਇਹੋ ਜਿਹੀ ਜੰਗਾਂ ਦੇ ਕਰਕੇ ਸੀ। ਇਹ ਇੱਥੇ ਜੋ ਜੰਗ ਜਿਹਦੇ ਵਿੱਚ ਆਪਣੇ ਤੋਂ ਕਿਤੇ ਵੱਧ ਗਿਣਤੀ ਵਿੱਚ ਅੰਗਰੇਜ਼ ਫੌਜ ਨੂੰ ਸ਼ਿਕਸਤ ਦਿੱਤੀ ਗਈ, ਉਹਦੇ ਸ਼ਾਮ ਸਿੰਘ ਅਟਾਰੀ ਵਾਲਾ ਦਾ ਜਿਹੜੀ ਜਰਨੈਲ, ਉਹਦੀ ਅਗਵਾਈ, ਉਹਦੀ ਇੱਕ ਲੀਡਰਸ਼ਿਪ ਜਿਹੜੀ ਸੀ ਨਾ, ਉਹਦਾ ਨਮੂਨਾ ਇਹ ਹੈ ਕਿ ਇੱਥੇ ਅੰਗਰੇਜ਼ਾਂ ਨੂੰ ਪਛਾੜ ਦਿੱਤਾ ਗਿਆ। ਜੇ ਇਹ ਲੜਾਈ ਦੇ ਵਿੱਚ ਉਸ ਟਾਈਮ ਹਰਦੇ, ਜਿਹੜਾ ਮੁੜ ਕੇ ਮਾਰਚ ਦੇ 2-2.5 ਮਹੀਨਿਆਂ ਬਾਅਦ ਅੰਗਰੇਜ਼ਾਂ ਦਾ ਪੂਰਾ ਕਬਜ਼ਾ ਹੋਇਆ, ਉਹ ਇਸ ਲੜਾਈ 'ਚ ਹੋ ਜਾਣਾ ਸੀ। ਬਿਲਕੁਲ ਸਹੀ ਕਹਿੰਦੇ। ਔਰ ਇਹਦੇ 'ਚ ਇੱਕ ਹੋਰ ਚੀਜ਼ ਜਿਹੜੀ ਪੰਜਾਬੀਆਂ ਨੂੰ ਡਿਵਾਈਡ ਕਰਨ ਦੀ ਇੱਕ ਜਿਹੜੀ ਸੋਚ ਹੈ, ਉਹਦੀ ਵੀ ਨਫੀ ਹੁੰਦੀ ਹੈ, ਕਿਉਂਕਿ ਇਸ ਜੰਗ ਦੀ ਅਗਵਾਈ ਜਿਸ ਤਰੀਕੇ ਨਾਲ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਹੇ ਹਨ, ਤੇ ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਦੇ ਜਿਹੜੇ ਉਸ ਵੇਲੇ ਦੀ ਪੰਜਾਬੀ ਫੌਜ ਸੀ, ਉਹ ਮੁਸਲਿਮ ਪੰਜਾਬੀ ਇਸ ਦੇ ਵਿੱਚ ਸ਼ਾਮਿਲ ਸੀ। ਠੀਕ ਹੈ, ਠੀਕ ਹੈ। ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਹੈ ਕਿ ਸਭ ਦੀ ਸਾਂਝੀ ਤੌਰ ਤੇ ਹੈ ਸੀ। ਮਹਾਰਾਜਾ ਰਣਜੀਤ ਸਿੰਘ ਦੀ ਇਹਦੇ ਅੰਦਰ ਜਿਹੜਾ ਕੋਈ ਸਿਰਫ ਇਸ ਨੂੰ ਇੱਕ ਧਰਮ ਦੀ ਗੋਰਿਆਂ ਦੇ ਨਾਲ ਲੜਾਈ ਸ਼ੋਅ ਕਰਦਾ ਹੈ, ਉਹ ਬਹੁਤ ਹੱਦ ਤੱਕ ਗਲਤ ਹੈ। ਔਰ ਇਹੋ ਹੀ ਸੋਚ ਉਹਦੇ 'ਚ ਫਿਰ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ। ਇਹ ਰਾਜ ਵੈਸੇ ਸੀ ਪੰਜਾਬੀਆਂ ਨੂੰ ਵੱਖੋ ਵੱਖ ਤੁਸੀਂ ਆਪਸ ਵਿੱਚ ਵੰਡ ਕੇ ਤੇ ਉਹਨਾਂ ਨੂੰ ਧਾਰਮਿਕ ਵੰਡਾ ਉਹਨਾਂ ਦੇ ਐਨੀਆਂ ਕਰ ਦਿਓ ਕਿ ਉਹ ਆਪਸ ਦੇ ਵਿੱਚ ਨੇੜੇ ਆਉਣ ਲੱਗਿਆ ਵੀ ਉਹ ਲੱਗੇ ਕਿ ਇਹ ਕੌਣ ਤੇ ਮੈਂ ਕੌਣ। ਬਿਲਕੁਲ, ਇਹ ਪੰਜਾਬੀਆਂ ਦਾ ਰਾਜ ਸੀ, ਫੌਜ ਪੰਜਾਬੀਆਂ ਦੀ ਸੀ। ਉਹਦੇ ਵਿੱਚ ਧਰਮ ਪਿੱਛੇ ਰਹਿ ਜਾਂਦਾ ਸੀ। ਹਰ ਇੱਕ ਧਰਮ ਨੂੰ ਆਪਣਾ ਫੋਲੋ ਕਰਨ ਦੀ ਪੂਰੀ ਆਜ਼ਾਦੀ ਸੀ। ਮੇਰੇ ਖਿਆਲ ਇਹੋ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਐਜ਼ ਇੱਕ ਸ਼ਹਿਨਸ਼ਾਹ, ਐਜ਼ ਰਾਜੇ, ਐਜ਼ ਲੀਡਰ, ਇੱਕ ਇਨਸਾਨ ਦੇ ਤੌਰ ਤੇ ਮੈਂ ਕਹਾਂ ਸਭ ਤੋਂ ਵੱਡੀ ਖੂਬੀ ਇਹ ਸੀ। ਉਹਨਾਂ ਦੀ ਬਹੁਤ ਵੱਡੀ ਉਸ ਵੇਲੇ ਦੇ ਰਾਜ ਦੇ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਔਰ ਸਾਰੇ ਲੋਕਾਂ ਦੇ ਇਕੁਅਲ ਰਾਈਟਸ ਸਨ, ਇਹ ਉਹਨਾਂ ਨੇ ਸਾਬਤ ਕੀਤਾ। ਜਿਹੜੇ ਵੀ ਬੰਦੇ ਜਿੰਨੀ ਕੁਆਲਿਟੀ ਸੀ, ਉਹਨੂੰ ਉਸ ਹਿਸਾਬ ਨਾਲ ਵੱਡੀਆਂ ਪੋਸਟਾਂ ਦਿੱਤੀਆਂ ਗਈਆਂ। ਕਿ ਰਜ਼ੀਜ਼ੁਦੀਨ ਜਿੱਥੇ ਇੰਨੇ ਡਿਪੈਂਡੈਂਟ, ਜਿੱਥੇ ਉਹਨਾਂ ਨੇ ਹਰ ਸੰਧੀ ਵੇਲੇ ਸਭ ਤੋਂ ਅੱਗੇ ਆਪ ਜਾਣ ਨਾ ਜਾਣ ਉਹਨਾਂ ਨੂੰ ਭੇਜਦੇ ਸੀ, ਉਹ ਮੁਸਲਮਾਨ ਸੀਗੇ। ਜੇ ਉਹਨਾਂ ਨੂੰ ਲੱਗਿਆ ਕਿ ਨੈਪੋਲੀਅਨ ਦੇ ਜਰਨੈਲ ਆ ਕੇ ਉਹਨਾਂ ਦੇ ਕੋਲ ਨੌਕਰੀ ਮੰਗ ਰਹੇ ਆ ਤੇ ਉਹਨਾਂ ਦੇ ਵਿੱਚ ਇੱਕ ਫੌਜ ਦਾ ਡਿਸਪਲਿਨ ਕਾਇਮ ਕਰਨ ਦੀ ਇੱਕ ਸ਼ਮਤਾ ਹੈਗੀ ਹੈ, ਤੇ ਉਹਨਾਂ ਨੂੰ ਆਪਣੇ ਜਰਨੈਲ ਬਣਾਇਆ, ਫਰਾਂਸ ਦੇ ਜਰਨੈਲ। ਤੇ ਇੰਨੀ ਵਧੀਆ, ਇੰਨੀ ਫੌਜ, ਇੰਨੀ ਸਟਰੋਂਗ ਫੌਜ ਕਿ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਉਹਨਾਂ ਨੂੰ ਸੰਧੀ ਕਰਨੀ ਪਈ। ਤੁਸੀਂ ਇੱਕ ਪਾਸੇ ਦੇਖੋ ਕਿ ਜਦੋਂ ਰੋਪੜ ਦੀ ਸੰਧੀ ਹੁੰਦੀ ਹੈ, ਬਾਕੀ ਸਾਰੇ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ ਰਾਜ ਹੋ ਚੁੱਕਿਆ, ਪਰ ਫਿਰ ਵੀ ਸੰਧੀ ਉਹਨਾਂ ਨੂੰ ਕਰਨੀ ਪਈ ਕਿਉਂਕਿ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਡਰ ਸੀ ਕਿ ਜੋ ਨਾ ਸੰਧੀ ਹੁੰਦੀ ਤਾਂ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਦਿੱਲੀ ਵੱਲ ਨੂੰ ਐਕਸਪੈਂਡ ਕਰਦੇ। ਹਾਂ, ਉਹਦੇ ਚ ਉਹ ਜਿਹੜਾ ਐਗਰੀਮੈਂਟ ਹੋ ਰਿਹਾ ਉਹਦੇ ਚ ਸਾਨੂੰ ਜਿਹੜਾ ਪਲੜਾ ਬਾਰੀ ਨਜ਼ਰ ਆਉਂਦਾ ਹੈ, ਉਸ ਦੇ ਜਿਤਨੀਆਂ ਸਿੱਖਸ ਹਨ ਉਹਦੇ ਵਿੱਚ ਵੀ ਪੰਜਾਬੀ ਫੌਜ ਦਾ ਬਾਰੀ ਨਜ਼ਰ ਆਉਂਦਾ, ਮਹਾਰਾਜਾ ਰਣਜੀਤ ਸਿੰਘ ਉੱਪਰ ਨਜ਼ਰ ਆਉਂਦਾ। ਬਿਲਕੁਲ। ਲਓ ਜੀ, ਜੀ ਪਲੀਜ਼ ਬੋਲੋ ਤੁਸੀਂ ਫਿਰ। ਹਾਂਜੀ, ਇਹਦੀ ਸਮਾਰਕ ਦੀ ਚਲੋ ਆਪਾਂ ਇਤਿਹਾਸ ਤੋਂ ਬਿਨਾਂ ਇੱਕ ਹੋਰ ਗੱਲ ਕਰੀਏ ਕਿ ਭਾਵੇਂ ਦੇਖੋ ਛੋਟਾ ਜਿਹਾ ਸਮਾਰਕ ਬਣਾਇਆ, ਅੱਜ ਆਪਾਂ ਇੱਥੇ ਰੁਕੇ ਆ, ਉਹਨਾਂ ਨੂੰ ਯਾਦ ਕੀਤਾ, ਤਾਂ ਸਾਡੇ ਸਿੱਖ ਇਤਿਹਾਸ ਦੀਆਂ, ਸਾਡੇ ਪੰਜਾਬੀ ਰਾਜ ਦੀਆਂ, ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੀਆਂ ਯਾਦਾਂ ਬਹੁਤ ਹੈਗੀਆਂ ਤੇ ਛੋਟੇ ਛੋਟੇ ਸਮਾਰਕ ਬਣਾਏ ਜਾ ਸਕਦੇ ਆ ਤੇ ਕੁਝ ਜਗ੍ਹਾ ਦੇ ਬਣੇ ਨੇ, ਮੇਨਟੇਨ ਹੋਏ ਨੇ। ਇਹਦੇ ਵਿੱਚ ਸਰਕਾਰਾਂ ਨੂੰ ਇੱਕ ਪਾਸੇ ਛੱਡ ਕੇ ਜੇ ਪੰਜਾਬੀ ਇਕੱਠੇ ਹੋ ਕੇ ਆਪ ਇਹ ਹੰਬਲਾ ਮਾਰਨ ਤੇ ਕੋਈ ਵੱਡੀ ਗੱਲ ਨਹੀਂ ਹੈ। ਸਾਨੂੰ ਇਹ ਮੇਰੇ ਖਿਆਲ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਹੁਤ ਸੋਹਣੀ ਗੱਲ ਕਿ ਹੁਣ ਸਾਨੂੰ ਆਪ ਵੀ ਕੁਝ ਕਰਨਾ ਚਾਹੀਦਾ ਹੈ। ਹਰ ਗੱਲ ਸਰਕਾਰ ਤੇ ਨਾ ਪਾਈਏ ਤੇ ਅਸੀਂ ਸਾਰੇ ਕੰਮ ਕਰ ਸਕਦੇ ਹਾਂ।